ਅਸੀਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਫੈਨ ਸੀਗੇ। ਅਸੀਂ ਆਮ ਬੰਦੇ ਦੇ ਕਿਸੇ ਦੇ ਫੈਨ ਨਾ ਬਣੇ ਤਾਂ ਨਾ ਗੁਰੂ ਸਾਹਿਬ ਬਣਾਵੇ ਤੇ ਨਾ ਕਿਸੇ ਦੇ ਸੀ ਫੈਨ ਬਣਨਾ ਹੈ। ਉਸ ਟਾਈਮ ਤੇ ਗੁਰੂ ਸਾਹਿਬ ਨੇ ਜਿਹੜੀ ਸਾਡੇ ਤੇ ਨਿਮਾਣਿਆਂ ਤੇ ਸਿਰ ਤੇ ਹੱਥ ਰੱਖ ਕੇ ਸੇਵਾ ਲੈਤੀ ਹੈਗੀ ਹੈ, ਪੂਰੀ ਮੋਰਚੇ ਨੂੰ ਜੋ ਯੋਗਦਾਨ ਪਾਇਆ ਤਾਂ ਸਾਡਾ ਕੋਈ ਰੋਲ ਨਹੀਂ ਉਹਦੇ ਵਿੱਚ। ਸਾਰਾ ਮੈਂ ਕਹਿੰਦਾ ਸਾਰਾ ਗੁਰੂ ਸਾਹਿਬ ਜੀ ਬਖਸ਼ਿਸ਼ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜਾ ਉਸ ਟਾਈਮ ਦਾ ਦ੍ਰਿਸ਼ ਚੱਲ ਰਿਹਾ ਸੀ, ਜਿਵੇਂ ਬੇਖੌਫ ਅਸੀਂ ਖੜੇ ਸੀਗੇ। ਲਾਠੀ ਚਾਰਜ ਜਿਹੜਾ ਉਹਨਾਂ ਨੇ ਵੱਲੋਂ ਕੀਤਾ ਗਿਆ ਸੀਗਾ ਤੇ ਖੂਨ ਵਗਦਾ ਸੀ, ਤੁਸੀਂ ਸਾਰਾ ਦੇਖਿਆ। ਜੇ ਤੁਹਾਡੇ ਪਿੱਛੇ ਜਿਹੜੀ ਤਾਕਤ ਸੀ, ਜਿਹੜੀ ਤੁਹਾਨੂੰ ਇੱਕ ਤਰ੍ਹਾਂ ਦੇ ਨਾਲ ਤਾਕਤ ਬਲ ਬਖਸ਼ਦੀ ਸੀ, ਉਹ ਅਸਲ ਦੇ ਵਿੱਚ ਤਾਕਤ ਕਿਹੜੀ ਸੀ ਤੁਹਾਡੇ ਅੰਦਰ? ਕਿਵੇਂ ਦੇਖਦੇ ਹੋ ਇਸ ਮੋਰਚਿਆਂ ਦੇ ਵਿੱਚ ਕਿਉਂ ਇਨਸਾਫ ਨਹੀਂ ਮਿਲਦਾ? ਬਾਰ-ਬਾਰ ਮੋਰਚੇ ਕਿਉਂ ਲਗਾਉਣੇ ਪੈਂਦੇ ਸਾਨੂੰ? ਭਾਵੇਂ ਸਾਨੂੰ ਜਦੋਂ ਮਰਜ਼ੀ ਮਾੜਾ ਕਹਿ ਦਿਓ, ਜੋ ਮਰਜ਼ੀ, ਪਰ ਹੁਣ ਦੇ ਸਮੇਂ ਤੇ ਸਿਮਰਜੀਤ ਸਿੰਘ ਮਾਨ ਤੋਂ ਇਨਸਾਫ ਮਿਲ ਸਕਦਾ, ਨਹੀਂ ਸਾਡੇ ਦੂਜੇ ਤੀਜੇ ਤੇ ਕੋਈ ਇਨਸਾਫ ਨਹੀਂ ਮੈਨੂੰ ਹੋਏਗਾ। ਸਾਡਾ ਤਾਂ ਜਿਸ ਦਿਨ ਤੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਪੜਵਾਏ ਨੇ, ਸਾਡਾ ਤਾਂ ਉਸੇ ਦਿਨ ਤੋਂ ਹੀ ਜਿਹੜਾ ਲੈਣ ਦੇਣ ਇਹਨਾਂ ਨਾਲ ਮੁੱਕਿਆ ਹੋਇਆ ਸਾਡਾ। ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਚੱਲ ਰਹੇ, ਕੱਲ੍ਹ ਵੀ ਰੈਲੀ ਹੋਈ, ਉਹਨਾਂ ਦੇ ਵਿੱਚ ਜਾ ਕੇ ਕਿਸੇ ਨਾ ਕਿਸੇ ਲਾਲਚ ਦੇ ਅਧੀਨ ਜਾ ਕੇ ਉਹਨਾਂ ਦੀਆਂ ਰੈਲੀਆਂ ਦੇ ਵਿੱਚ ਬੈਠ ਰਹੇ ਆ, ਫਿਰ ਉਹਨਾਂ ਲੋਕਾਂ ਬਾਰੇ ਕੀ ਕਹੋ? ਕੰਧ ਤੇ ਜਦੋਂ ਪੋਸਟਰ ਲਾਏ ਜਾਂਦੇ ਨੇ ਵੀ ਤੁਹਾਡੇ ਗੁਰੂ ਗ੍ਰੰਥ ਸਾਹਿਬ ਨੂੰ ਇਦਾਂ ਅਸੀਂ ਕਰਾਂਗੇ, ਤਾਂ ਉਸ ਦਿਨ ਉਦੋਂ ਜੈਡ ਸਿਕਿਉਰਿਟੀ ਕਿਉਂ ਨਹੀਂ ਲਾਈ ਜਾਂਦੀ? ਬਈ ਜੇ ਗੁਰੂ ਗ੍ਰੰਥ ਸਾਹਿਬ ਦੀ ਨਰਾਦਰੀ ਕਰਦਾ ਹੈ ਤਾਂ ਉਹਦੇ ਵਿੱਚ ਜਿਹੜਾ ਹੈਗਾ ਗੱਬੀ ਸੌਦਾ ਲਾਉਣਾ ਹੀ ਫਰਜ਼ ਬਣਦਾ। ਬਸ ਇਸ ਤੋਂ ਬਾਅਦ ਜੇ ਸਰਕਾਰਾਂ ਨਿਆਂ ਦਿੰਦੀਆਂ, ਉਸ ਤੋਂ ਪਹਿਲਾਂ ਜਦੋਂ ਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਤਾਂ ਇੱਥੇ ਤੱਕ ਸਾਨੂੰ ਨਾ ਮੋਰਚੇ ਲਾਉਣੇ ਪੈਂਦੇ ਸੀ, ਨਾ ਸਾਨੂੰ ਸਰਕਾਰਾਂ ਮੂਹਰੇ ਮੰਗਾਂ ਰੱਖਣੀਆਂ ਪੈਂਦੀਆਂ ਸੀਗੀਆਂ, ਨਾ ਕੋਈ ਸੌਦਾ ਲਾਉਣ ਦੀ ਲੋੜ ਸੀਗੀ। TV 84 ਇੰਡੀਆ ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਭਰਾ। ਜਦੋਂ ਸੰਘਰਸ਼ਾਂ ਦੀ ਗੱਲ ਚੱਲਦੀ ਹੈ ਤਾਂ ਉਹਨਾਂ ਸੰਘਰਸ਼ਾਂ ਦੇ ਦਰਮਿਆਨ ਉਹ ਰੂਹਾਂ ਜਿਨ੍ਹਾਂ ਨੇ ਆਪਣਾ ਬਣਦਾ ਹੋਇਆ ਯੋਗਦਾਨ ਪਾ ਕੇ ਇੱਕ ਤਰ੍ਹਾਂ ਦੇ ਨਾਲ ਇਤਿਹਾਸ ਸਿਰਜਿਆ ਹੁੰਦਾ ਹੈ। ਇਤਿਹਾਸ ਦੇ ਵਿੱਚ ਜਿਹੜੀ ਸਾਡੇ ਗੁਰੂ ਸਾਹਿਬਾਨ ਨੇ ਪ੍ਰੇਰਨਾ ਦਿੱਤੀ ਹੈ, ਜਿਹੜੀ ਸਪਿਰਟ ਸਾਡੇ ਸਿੱਖ ਯੋਧਿਆਂ ਨੇ ਭਰੀ ਹੈ, ਕਈ ਵਾਰ ਉਹਨਾਂ ਗੁਰੂ ਕੇ ਮਹਾਨ ਸਿੱਖਾਂ ਦੇ ਵਿੱਚ ਵੀ ਜਿਹੜੀ ਸਪਿਰਟ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦੇ ਸਦਕਾ ਭਰੀ ਹੁੰਦੀ ਹੈ, ਉਹ ਵੀ ਕਈ ਵਾਰ ਜਿਹੜਾ ਹੈ ਆਪਣਾ ਜਲਾਉ ਦਿਖਾਉਂਦੀ ਹੈ। ਕਿਸਾਨੀ ਸੰਘਰਸ਼ ਦੇ ਦਰਮਿਆਨ ਚੱਲਦੇ ਹੋਏ ਸੰਘਰਸ਼ ਦੇ ਵਿੱਚ ਜਗਸੀਰ ਸਿੰਘ ਉਰਫ ਜੱਗੀ ਬਾਬੇ ਨੂੰ ਦੇਖਿਆ ਹੋਵੇਗਾ। ਅੱਜ ਜੱਗੀ ਬਾਬਾ ਬਾਈਬਲ ਕਲਾਂ ਦੇ ਵਿੱਚ ਪੁੱਜੇ ਨੇ, ਜਿੱਥੇ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਦੇ ਪੁੱਤਰ ਸੁਖਰਾਜ ਸਿੰਘ ਨਿਆਮੀਵਾਲਾ ਦੇ ਵੱਲੋਂ ਔਰ ਸ਼ਹੀਦ ਗੁਰਜੀਤ ਸਿੰਘ ਜੀ ਉਹਨਾਂ ਦੇ ਪਰਿਵਾਰਾਂ ਦੇ ਵੱਲੋਂ ਜਿਹੜਾ ਸੰਘਰਸ਼ ਵਿੱਢਿਆ ਗਿਆ, ਇੱਕ ਮੋਰਚਾ ਲਗਾਇਆ ਗਿਆ ਹੈ, ਬੇਅਦਬੀ ਇਨਸਾਫ ਮੋਰਚਾ। ਉਸੇ ਮੋਰਚੇ ਦੇ ਉੱਪਰ ਬਾਬਾ ਜਗਸੀਰ ਸਿੰਘ ਪੁੱਜੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ, ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਜੁੜਿਆ ਹੋਇਆ ਸਵਾਲ ਕਰਾਂਗਾ। ਸੰਘਰਸ਼ ਲੜਿਆ, ਸੰਘਰਸ਼ ਨੂੰ ਜਿੱਤਿਆ, ਪਰ ਉਸ ਸਮੇਂ ਦੇ ਦਰਮਿਆਨ ਜਦੋਂ ਲੋਕ ਪਿੱਛੇ ਨੂੰ ਕੰਨੀ ਕਤਰਾ ਰਹੇ ਸੀ, ਇੱਕ ਪਾਸੇ ਪੁਲਿਸ ਸੀ, ਇੱਕ ਪਾਸੇ ਸਰਕਾਰ ਦੀਆਂ ਨੀਤੀਆਂ ਦੇ ਜਿਹੜਾ ਵਿੱਚ ਇਨਵੋਲਵ ਹੁੰਦੀ ਹੈ, RSS ਕਹਿੰਦੇ ਆ ਜਿਹਨੂੰ, ਜਦੋਂ ਉਹ ਆਪਣੀ ਨੀਤੀ ਤਹਿਤ ਸਿੱਖਾਂ ਨੂੰ ਮਾਰਨ ਵਾਸਤੇ ਅੱਗੇ ਨੂੰ ਵਧੇ ਸੀ, ਸੰਗਤ ਨੂੰ ਮਾਰਨ ਵਾਸਤੇ ਅੱਗੇ ਵਧੇ ਸੀ, ਤਾਂ ਪੂਰਾ ਘਟਨਾਕ੍ਰਮ ਕੀ ਹੋਇਆ ਸੀ ਤੁਹਾਡੇ ਨਾਲ ਉਸ ਸਮੇਂ? ਦੇਖੋ ਜੀ, ਸਾਰਾ ਇੰਟਰਨੈਟ ਦੇ ਜ਼ਰੀਏ ਸਾਰੀ ਸੰਗਤ ਨੇ ਦੇਖ ਹੀ ਲੈਤਾ ਹੈਗਾ, ਪਰ ਉਸ ਟਾਈਮ ਦੀ ਜੇਕਰ ਗੱਲ ਕਰੀਏ, ਸਾਰੀ ਬਖਸ਼ਿਸ਼ ਗੁਰੂ ਸਾਹਿਬ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਜਿੰਨੇ ਕੁ ਵੀ ਹੈ। ਅਸੀਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਫੈਨ ਸੀਗੇ। ਅਸੀਂ ਆਮ ਬੰਦੇ ਦੇ ਕਿਸੇ ਦੇ ਫੈਨ ਨਾ ਬਣੇ ਤਾਂ ਨਾ ਗੁਰੂ ਸਾਹਿਬ ਬਣਾਵੇ ਤੇ ਨਾ ਕਿਸੇ ਦੇ ਸੀ ਫੈਨ ਬਣਨਾ ਹੈ। ਅਤੇ ਇਹ ਜਿਹੜੀ ਘਟਨਾ ਵਰਤੀ ਸੀ, ਉੱਥੇ ਨਾਗਲੋਈ ਘਟਨਾ ਵਰਤੀ ਸੀ ਉੱਥੇ, ਅਤੇ ਸਾਡੇ ਤੇ ਉਸ ਟਾਈਮ 'ਤੇ ਸਾਡੇ ਸੰਘਰਸ਼ ਨੂੰ ਫੇਲ ਕਰਨ ਦੀਆਂ ਸਰਕਾਰਾਂ ਵੱਲੋਂ ਚਾਲਾਂ ਘੜੀਆਂ ਗਈਆਂ ਸੀਗੀਆਂ। ਸਾਡੀ ਨੌਜਵਾਨੀ ਅਤੇ ਸਾਡੀ ਲੀਡਰਸ਼ਿਪ 'ਤੇ ਜਿਹੜਾ ਸੰਘਰਸ਼ ਨੂੰ ਫੇਲ ਕਰਨ ਦੀ ਚਾਲ ਸੀ, ਉਹਨਾਂ ਦੀ BJP ਦੀ ਸਰਕਾਰ ਸੀ, ਜਿਹੜੇ RSS ਦੇ ਬੰਦੇ ਸੀ, ਜਿਹੜੇ ਸਾਡੇ 'ਤੇ ਜਿਹਨਾਂ ਨੇ ਲਾਠੀ ਚਾਰਜ ਕੀਤਾ, ਸਾਨੂੰ ਨਿਹੱਥਿਆਂ 'ਤੇ ਵਾਰ ਕੀਤਾ। ਉਸ ਟਾਈਮ 'ਤੇ ਸਾਡੇ ਕੋਲ ਕੋਈ ਸ਼ਸਤਰ ਵੀ ਨਹੀਂ ਸੀਗਾ, ਕਿਉਂਕਿ ਲਾਠੀ ਚਾਰਜ ਕੀਤਾ ਸੀ ਆਪਣੀ ਦਸਤਾਰ ਦੇ ਲਈ ਉਸ ਟਾਈਮ 'ਤੇ ਖੜੇ ਹੈਗੇ ਸੀਗੇ। ਉਸ ਟਾਈਮ 'ਤੇ ਗੁਰੂ ਸਾਹਿਬ ਨੇ ਜਿਹੜੀ ਸਾਡੇ 'ਤੇ ਨਿਮਾਣਿਆਂ ਤੇ ਸਿਰ ਤੇ ਹੱਥ ਰੱਖ ਕੇ ਸੇਵਾ ਲੈਤੀ ਹੈਗੀ ਹੈ, ਪੂਰੀ ਮੋਰਚੇ ਨੂੰ ਜੋ ਯੋਗਦਾਨ ਪਾਇਆ, ਤਾਂ ਸਾਡਾ ਕੋਈ ਰੋਲ ਨਹੀਂ ਉਹਦੇ ਵਿੱਚ। ਸਾਰਾ ਮੈਂ ਕਹਿੰਦਾ ਸਾਰਾ ਗੁਰੂ ਸਾਹਿਬ ਜੀ ਬਖਸ਼ਿਸ਼ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜਾ ਉਸ ਟਾਈਮ ਦਾ ਦ੍ਰਿਸ਼ ਚੱਲ ਰਿਹਾ ਸੀ, ਜਿਵੇਂ ਬੇਖੌਫ ਅਸੀਂ ਖੜੇ ਸੀਗੇ। ਲਾਠੀ ਚਾਰਜ ਜਿਹੜਾ ਉਹਨਾਂ ਨੇ ਵੱਲੋਂ ਕੀਤਾ ਗਿਆ ਸੀਗਾ ਤੇ ਖੂਨ ਵਗਦਾ ਸੀ, ਤੁਸੀਂ ਸਾਰਾ ਦੇਖਿਆ। ਬਾਬਾ ਜੀ, ਬਲ ਦੀ ਗੱਲ ਕੀਤੀ ਜਾਵੇ, ਇਤਿਹਾਸ ਦੀ ਗੱਲ ਕੀਤੀ ਹੈ, ਗੁਰਬਾਣੀ ਦੀ ਗੱਲ ਕੀਤੀ ਹੈ, ਤਾਂ ਜਿਹੜੀ ਉਹ ਤਾਕਤ ਹੁੰਦੀ ਹੈ, ਜਿਹੜੀ ਬੰਦੇ ਨੂੰ ਨਿਡਰ ਬਣਾਉਂਦੀ ਹੈ, ਬੇਖੌਫ ਕਰਦੀ ਹੈ, ਕਿਉਂਕਿ ਇੱਕ ਪਾਸੇ ਮੌਤ ਹੋਵੇ, ਪੰਥ ਵਿਰੋਧੀ ਤਾਕਤਾਂ ਹੋਣ, ਜਿਹੜਾ ਉਹਨਾਂ ਲੋਕਾਂ ਦਾ ਮਲੀਆ ਮੇਟ ਕਰਨ ਵਾਸਤੇ ਵਧੀਆਂ ਹੋਣ, ਜਿਨ੍ਹਾਂ ਨੇ ਕਦੇ ਇਤਿਹਾਸ ਦੇ ਵਿੱਚ ਕਿਸੇ ਤੋਂ ਹਾਰ ਮੰਨੀ ਹੀ ਨਹੀਂ, ਤਾਂ
ਜੇ ਤੁਹਾਡੇ ਪਿੱਛੇ ਜਿਹੜੀ ਤਾਕਤ ਸੀ, ਜਿਹੜੀ ਤੁਹਾਨੂੰ ਇੱਕ ਤਰ੍ਹਾਂ ਦੇ ਨਾਲ ਤਾਕਤ ਬਲ ਬਖਸ਼ਦੀ ਸੀ, ਉਹ ਅਸਲ ਦੇ ਵਿੱਚ ਤਾਕਤ ਕਿਹੜੀ ਸੀ ਤੁਹਾਡੇ ਅੰਦਰ? ਦੇਖੋ ਜੀ, ਗੁਰਬਾਣੀ ਦੇ ਸ਼ਬਦ ਨੇ ਜਿਹੜੇ ਹੈਗੇ ਨੇ ਵੀ ਆਪਸ ਕੋ ਜੋ ਭਲਾ ਕਹਾਵੈ ਤਿਸੇ ਭਲਾਈ ਨਿਕਟ ਨਾ ਆਵੈ। ਜਿਹੜਾ ਕੋਈ ਮੇਰੇ ਵਰਗਾ ਆਪਦੇ ਆਪ ਨੂੰ ਕਹੇ ਵੀ ਮੈਂ ਚੰਗਾ ਜਾਂ ਮੈਂ ਭਲਾਈ ਦੇ ਲਈ ਕੁਛ ਆਪਦਾ ਹੈਗਾ ਵੀ ਮੈਂ ਚੰਗਾਗਾ, ਇਸ ਨੂੰ ਗੁਰਬਾਣੀ ਕਹਿੰਦੀ ਆਪਸ ਕੋ ਜੋ ਭਲਾ ਕਹਾਵੈ ਤਿਸੇ ਭਲਾਈ ਨਿਕਟ ਨਾ ਆਵੈ। ਕਿਉਂਕਿ ਜਿਹੜੀ ਉਸ ਟਾਈਮ ਤੇ ਉਹ ਸਾਰਾ ਕ੍ਰੈਡਿਟ ਕਾਰਡ ਆ ਜਿਹੜਾ ਮੈਂ ਆਪਣੇ ਆਪ ਨੂੰ ਲਈ ਜਾਵਾਂ, ਨਹੀਂ, ਇਹ ਬਖਸ਼ਿਸ਼ ਜਿਹੜੀ ਸਾਡੇ ਤੇ ਵਰਤੀ ਹੈ, ਸਾਡੇ ਤੇ ਸਿਰ ਤੇ ਹੱਥ ਰੱਖ ਕੇ ਸੇਵਾ ਲਈ ਹੈਗੀ ਹੈ। ਮੈਂ ਸਾਰਾ ਇਸ ਦਾ ਰੋਲ ਮਾਡਲ ਜਿਹੜੇ ਹੈਗੇ ਨੇ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੌਵੀਂ ਰੋਲ ਮਾਡਲ ਨੇ ਸਾਡੇ ਜਿਹੜੇ ਹੈਗੇ ਨੇ। ਅੱਜ ਬਹਿਬਲ ਕਲਾਂ ਦੇ ਵਿੱਚ ਪੁੱਜੇ ਹੋ, ਸ਼ਹੀਦਾਂ ਦੇ ਪਰਿਵਾਰਾਂ ਦੇ ਵੱਲੋਂ ਜਿਹੜਾ ਸੀ ਇਨਸਾਫ ਲੈਣ ਵਾਸਤੇ ਮੋਰਚਾ ਸ਼ੁਰੂ ਕੀਤਾ ਗਿਆ ਹੈ, ਤਾਂ ਕਿਵੇਂ ਦੇਖਦੇ ਹੋ ਇਸ ਮੋਰਚਿਆਂ ਦੇ ਵਿੱਚ ਕਿਉਂ ਇਨਸਾਫ ਨਹੀਂ ਮਿਲਦਾ? ਬਾਰ-ਬਾਰ ਮੋਰਚੇ ਕਿਉਂ ਲਗਾਉਣੇ ਪੈਂਦੇ ਸਾਨੂੰ? ਮੋਰਚੇ ਦੇਖੋ ਜੀ, ਤੁਸੀਂ ਸਰਕਾਰਾਂ ਉਹੀ ਬਾਰ-ਬਾਰ ਉਹੀ ਆਈ ਜਾਂਦੀਆਂ, ਕਿਤੇ ਕੈਪਟਨ ਆ ਗਿਆ, ਕਿਤੇ ਬਾਦਲ ਆ ਗਏ ਜਾਂ ਕੋਈ ਹੋਰ ਨਵੀਆਂ ਪਾਰਟੀਆਂ ਆਉਂਦੀਆਂ ਨੇ, ਜਿਨ੍ਹਾਂ ਤੇ ਜੇਕਰ ਸਾਨੂੰ ਹੁਣ ਸੰਗਤ ਦਾ ਜਿਵੇਂ ਭਰੋਸਾ ਹੋਵੇ ਕਿਸੇ ਚੀਜ਼ ਤੇ, ਚੱਲ ਮੈਂ ਕਹਿੰਦੇ ਨੇ, ਤਾਂ ਹੁਣ ਦੇ ਸਮੇਂ 'ਚ ਜੇ ਫਿਰ ਉਹਨਾਂ ਦੇ ਟੱਕੜੀ ਬੱਟਿਆਂ 'ਚ ਫੇਰ ਜਾਣਾ, ਤਾਂ ਹੁਣ ਦੇ ਟਾਈਮ ਦੇ ਵਿੱਚ ਭਾਵੇਂ ਸਾਨੂੰ ਜਦੋਂ ਮਰਜ਼ੀ ਮਾੜਾ ਕਹਿ ਦਿਓ, ਜੋ ਮਰਜ਼ੀ, ਪਰ ਹੁਣ ਦੇ ਸਮੇਂ ਤੇ ਸਿਮਰਨਜੀਤ ਸਿੰਘ ਮਾਨ ਤੋਂ ਇਨਸਾਫ ਮਿਲ ਸਕਦਾ, ਨਹੀਂ ਸਾਡੇ ਦੂਜੇ ਤੀਜੇ ਤੇ ਕੋਈ ਇਨਸਾਫ ਨਹੀਂ ਮੈਨੂੰ ਹੈਗਾ। ਜੇਕਰ ਮਿਲਦਾ, ਜੇਕਰ ਸਾਨੂੰ ਬਾਰ-ਬਾਰ ਕਿਤੇ ਬਾਦਲ ਆ ਗਏ ਜਿਵੇਂ, ਤਾਂ ਕੈਪਟਨ ਆ ਗਏ, ਜਾਂ ਉਹੀ ਆਪ ਜਾ ਕੇ ਫਰੈਂਡਲੀ ਮੈਚ ਖੇਡੀ ਜਾਂਦੇ ਨੇ ਜਿਹੜੇ 20-25 ਸਾਲ ਹੋ ਗਏ ਨੇ। ਕਰ ਜਦੋਂ ਉਸ ਟਾਈਮ ਤੇ ਮਾਨ ਸਾਹਿਬ ਤੇ ਇਹ ਚੀਜ਼ਾਂ ਲਾਈਆਂ ਜਿਹਦੇ ਕਿ ਉਹ ਕਿਰਪਾਨ ਲੈ ਕੇ ਕਿਉਂ ਗਏ ਜਾਂ ਇਹ ਲੈ ਕੇ ਗਏ, ਮੈਂ ਤਾਂ ਇਹ ਸਿੱਧੀਆਂ ਗੱਲਾਂ ਕਹਿਣਾ, ਮੈਨੂੰ ਡਰ ਵੀ ਨਹੀਂ। ਵੈਸੇ ਚਲੋ ਸੰਗਤ ਦੀ ਸੇਵਾ ਕਰਦੇ ਹਾਂ, ਜਿੱਥੇ ਮੋਰਚੇ ਜਾਂ ਕਿਤੇ ਸਮਾਂ ਸਾਨੂੰ ਗੁਰੂ ਸਾਹਿਬ ਦੇਣਗੇ, ਅਸੀਂ ਹਰੇਕ ਧਰਮਾਂ ਦੀ ਰਿਸਪੈਕਟ ਕਰਦੇ ਹਾਂ, ਹਰ ਕਿਤੇ ਬਣਦਾ ਯੋਗਦਾਨ ਪਾਵਾਂਗੇ। ਤਾਂ ਜਿਵੇਂ ਹੁਣ ਦੇ ਸਮੇਂ 'ਚ 20-20 ਸਾਲ ਉਹਨਾਂ ਨੂੰ ਹੋ ਗਏ, ਕਿਤੇ ਬਾਦਲ ਆ ਗਏ, ਕਿਤੇ ਕੈਪਟਨ ਆ ਗਿਆ, ਤਾਂ ਗੁਰੂ ਗ੍ਰੰਥ ਸਾਹਿਬ ਦੇ ਹੱਥ 'ਚ ਬੋਥੀਆਂ ਫੜ ਕੇ ਸੌਹਾਂ ਖਾਣ ਵਾਲੇ ਨੇ, ਜਾਂ ਜਿਵੇਂ ਇੱਥੇ ਤਲਵੰਡੀ 'ਚ ਸਰਬੱਤ ਖਾਲਸੇ ਰੱਖੇ ਨੇ, ਇਹਨਾਂ ਨੇ ਉਸ ਦਿਨ ਤਾਂ ਲਾਠੀ ਚਾਰਜ ਕਰਵਾਇਆ। ਸਾਡਾ ਤਾਂ ਜਿਸ ਦਿਨ ਤੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਪੜਵਾਏ ਨੇ, ਸਾਡਾ ਤਾਂ ਉਸੇ ਦਿਨ ਤੋਂ ਹੀ ਜਿਹੜਾ ਲੈਣ ਦੇਣ ਇਹਨਾਂ ਨਾਲ ਮੁੱਕਿਆ ਹੋਇਆ ਸਾਡਾ। ਸਤਿ ਸ੍ਰੀ ਅਕਾਲ। ਬਾਬਾ ਜੀ, ਹੁਣ ਇਹ ਨਹੀਂ ਲੱਗਦਾ ਕਿ ਜਿਨ੍ਹਾਂ ਨੇ ਬੇਅਦਬੀਆਂ ਕਰਵਾਈਆਂ ਜਾਂ ਜਿਹੜੇ ਬੇਅਦਬੀਆਂ ਦੇ ਦੋਸ਼ੀਆਂ ਨੂੰ ਫੜਨ ਦੇ ਵਿੱਚ ਸਫਲ ਨਹੀਂ ਹੋ ਸਕੇ, ਹੁਣ ਇਸ ਤਰ੍ਹਾਂ ਲੱਗ ਰਿਹਾ ਕਿ ਜਿਵੇਂ ਉਹਨਾਂ ਲੋਕਾਂ ਦੀਆਂ ਜੜ੍ਹਾਂ ਪੁੱਟੀਆਂ ਜਾ ਰਹੀਆਂ। ਹੁਣ ਕੈਪਟਨ ਸਾਹਿਬ ਦੀ ਗੱਲ ਹੈ, ਕੈਪਟਨ ਸਾਹਿਬ ਨੂੰ ਕਾਂਗਰਸ ਦੇ ਵਿੱਚੋਂ ਜਲੀਲ ਕਰਕੇ ਬਰਖਾਸਤ ਕਰ ਦਿੱਤਾ ਜਾਂਦਾ ਹੈ। ਬਾਦਲ ਸਾਹਿਬ ਦੀ ਗੱਲ ਹੈ, ਮਜੀਠੀਆ ਸਾਹਿਬ ਦੀਆਂ ਗ੍ਰਿਫਤਾਰੀਆਂ ਦੇ ਵਾਰੰਟ ਜਾਰੀ ਕੀਤੇ ਗਏ ਨੇ। ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਕੀਤੀਆਂ ਜਾਂ ਜਿਹੜੇ ਉਹਦੇ ਵਿੱਚ ਇਨਵੋਲਵ ਰਹੇ, ਕਿਤੇ ਨਾ ਕਿਤੇ ਉਹ ਵੀ ਲੋਕਾਂ ਦੇ ਸਾਹਮਣੇ ਜਨਤਕ ਹੋ ਰਹੇ ਨੇ? ਦੇਖੋ ਜੀ, ਜਿਵੇਂ ਕਿਸੇ ਦੇ ਜ਼ਮੀਰ ਦਾ, ਕਿਸੇ ਦੀ ਦੂਜੇ ਦੀ ਮੈਂ ਨਹੀਂ ਕੁਛ ਲੈ ਸਕਦਾ, ਪਰ ਆਪਣੇ ਦੀ ਗੱਲ ਕਰਦਾ ਮੈਂ। ਦੂਜੇ ਦਾ ਕੋਈ ਸਟੈਂਡ ਨਹੀਂ ਲੈਂਦਾ, ਅਸੀਂ ਆਪਣੀ ਦੀ ਜਿੰਨੀ ਕੁ ਗੱਲ ਕਰਦੇ ਹਾਂ। ਜਿਸ ਦਿਨ ਦੀ ਇਹਨਾਂ ਨੇ ਬੇਅਦਬੀਆਂ ਕਰਵਾਈਆਂ ਨੇ, ਰਿਪੋਰਟਾਂ ਦੇ ਵਿੱਚ ਇਹਨਾਂ ਦੇ ਨਾਂ ਆਏ ਨੇ, ਸਾਨੂੰ ਪਤਾ ਹੈ, ਬੱਚੇ ਨੂੰ ਪਤਾ ਹੈ। ਮੈਂ ਕਹਿੰਦਾ ਅਸੀਂ ਜੇ ਗੁਰਸਿੱਖ ਕਹਾਉਂਦੇ, ਅਸੀਂ ਉਹਨਾਂ ਬੰਦਿਆਂ ਦੇ ਮੰਗਰ ਅਸੀਂ ਕਿਉਂ ਜਾਂਦੇ ਹਾਂ? ਲੋਕ ਤੇ ਵੀ ਕਹਿੰਦੇ ਕਿ ਜਿਹੜੇ ਦਿੱਲੀ ਦੇ ਬਾਰਡਰਾਂ ਦੇ ਉੱਪਰ ਬੈਠੇ ਸੀ, ਜਿਹੜੇ ਕਹਿੰਦੇ ਸੀ ਬਾਦਲ ਮੁਰਦਾਬਾਦ, ਜਿਹੜੇ ਕਹਿੰਦੇ ਸੀ ਕਾਂਗਰਸ ਮੁਰਦਾਬਾਦ, ਅੱਜ ਉਹ ਕਿਸਾਨੀ ਵਾਲੀਆਂ ਟਰਾਲੀਆਂ ਦੇ ਵਿੱਚ ਉਤਰ ਕੇ ਰਾਜਸੀ ਪਾਰਟੀਆਂ ਉਹਨਾਂ ਦੀਆਂ ਜਿਹੜੀਆਂ ਰੈਲੀਆਂ ਹੁੰਦੀਆਂ ਹੈ, ਕਿਉਂਕਿ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਚੱਲ ਰਹੇ, ਕੱਲ੍ਹ ਵੀ ਰੈਲੀ ਹੋਈ, ਉਹਨਾਂ ਦੇ ਵਿੱਚ ਜਾ ਕੇ ਕਿਸੇ ਨਾ ਕਿਸੇ ਲਾਲਚ ਦੇ ਅਧੀਨ ਜਾ ਕੇ ਉਹਨਾਂ ਦੀਆਂ ਰੈਲੀਆਂ ਦੇ ਵਿੱਚ ਬੈਠ ਰਹੇ ਆ। ਫਿਰ ਉਹਨਾਂ ਲੋਕਾਂ ਬਾਰੇ ਕੀ ਕਹੋਗੇ? ਉਹਨਾਂ ਨੂੰ ਬਸ ਦੇਖਣਾ ਚਾਹੀਦਾ ਕਿ ਉਸੇ ਤਰ੍ਹਾਂ ਹੀ ਪਹਿਲਾਂ ਬੇਅਦਬੀਆਂ ਦੇ ਦੌਰਾਨ ਹੁਣ ਵੀ ਜਿਵੇਂ ਅੰਮ੍ਰਿਤਸਰ ਘਟਨਾ ਵਰਤੀ ਹੈ, ਤਾਂ ਉਹੀ ਚੀਜ਼ਾਂ ਹੁੰਦੀਆਂ ਰਹਿਣਗੀਆਂ, ਕਿਉਂਕਿ 20-20 25-25 ਸਾਲਾਂ ਦੇ ਇਹ ਕੰਮ ਹੁੰਦੇ ਆ ਰਹੇ ਨੇ। ਪਰ ਸਾਨੂੰ ਉਹਨਾਂ ਤੋਂ ਬਹੁਤਾ ਜ਼ਿਆਦਾ ਨਹੀਂ। ਜੇਕਰ ਉਹਨਾਂ ਟਰਾਲੀਆਂ 'ਚ ਉੱਥੋਂ ਮੋਰਚੇ 'ਚੋਂ ਨਿਕਲ ਕੇ ਉਹਨਾਂ ਪਾਰਟੀਆਂ 'ਚ ਦੁਬਾਰੇ ਸ਼ਾਮਲ ਹੋਣਾ ਹੈ, ਤਾਂ ਇੱਥੋਂ ਐਡੂ ਵੱਡੀ ਸ਼ਖਸੀਅਤ ਤਾਂ ਮਾਨ ਸਾਹਿਬ ਬੇਦਾਗ ਨੇ। ਜਦੋਂ ਆਪਾਂ ਝਾੜੂ ਵਾਲਿਆਂ ਨੂੰ ਵੀ ਮਾੜੇ ਕਹਿ ਦਿੰਦੇ ਹਾਂ, ਕੈਪਟਨ ਨੂੰ ਵੀ ਮਾੜੇ ਕਹਿ ਦਿੰਦੇ, ਪਰ ਮਾਨ ਸਾਹਿਬ ਕੰਨੀ ਕਿਉਂ ਨਹੀਂ ਉਂਗਲ ਜਾਂਦੀ? ਭਾਵੇਂ ਗੁਪਤ ਰਹਿੰਦੇ ਨੇ ਉਹ ਬੰਦੇ, ਪਰ ਉਹਨਾਂ ਕੰਨੀ ਉਂਗਲ ਕਿਉਂ ਨਹੀਂ ਜਾਂਦੀ? ਜੇਕਰ ਉਹਨਾਂ ਦੀ ਤੱਕੜੀ ਬੱਟੇ 'ਚ ਡਿੱਗਣਾ, ਤਾਂ ਇਸ ਟਾਈਮ ਦੇ ਵਿੱਚ ਮਾਨ ਸਾਹਿਬ ਤੋਂ ਇਨਸਾਫ ਮਿਲ ਸਕਦਾ। ਸਾਨੂੰ ਦੂਜੇ ਤੀਜੇ ਬੰਦੇ ਤੇ ਇਨਸਾਫ ਦੀ ਨਾ ਮੰਗ ਰੱਖੀ ਹੈ, ਨਾ ਉਹਨਾਂ ਦੀ ਲੀਡਰਾਂ ਦੀ ਝੋਲੀ 'ਚ ਅਸੀਂ ਡਿੱਗਣਾ, ਨਾ ਅੱਗੇ ਤੋਂ ਉਹਨਾਂ ਦਾ ਕੋਈ ਆਪਾਂ ਨੇ ਬਕਾਊ ਮਾਲ ਬਣਨਾ ਹੈਗਾ। ਜਿਹੜੇ ਸਰਕਾਰ ਦੇ ਵਿਚੋਲੇ ਬਣਦੇ ਨੇ, ਜਿਹੜੇ ਸਰਕਾਰ ਦੇ ਭਾੜੇ ਦੇ ਕਹਿ ਸਕਦੇ ਆ ਕਿ ਉਹਨਾਂ ਨੂੰ, ਤਾਂ ਲੋਕਾਂ ਨੂੰ ਉਹ ਆਪਣੇ ਕਲਾਵੇ ਦੇ ਵਿੱਚ ਲੈ ਕੇ ਲੋਕਾਂ ਨੂੰ ਵਰਗਲਾਉਂਦੇ ਨੇ ਕਿ ਰੈਲੀਆਂ ਦੇ ਉੱਪਰ ਜਾਈਏ, ਉਹਨਾਂ ਲੋਕਾਂ ਨੂੰ ਸਪੋਰਟ ਕਰੀਏ ਜਿਹੜੇ ਲਗਾਤਾਰ ਭਾਰਤ ਦੀ ਆਜ਼ਾਦੀ ਤੋਂ ਬਾਅਦ ਲਗਾਤਾਰ ਲੁੱਟਦੇ ਆਏ ਨੇ ਪੰਜਾਬ ਨੂੰ। ਚਾਹੇ ਕੁਦਰਤੀ ਸਰੋਤਾਂ ਦੀ ਗੱਲ ਹੋਵੇ, ਹੋਰਨਾਂ ਦੀ ਗੱਲ ਹੋਵੇ, ਤਾਂ ਉਹਨਾਂ ਲੋਕਾਂ ਦਾ ਬਾਈਕਾਟ ਕਿਉਂ ਨਹੀਂ ਕੀਤਾ ਜਾਂਦਾ ਜਿਹੜੇ ਆਪਣੇ ਆਪ ਨੂੰ ਪੰਚ ਸਰਪੰਚ ਕਹੋ ਕੇ ਰਾਜਸੀ ਪਾਰਟੀਆਂ ਦੇ ਹਮਦਰਦ ਬਣਦੇ ਨੇ? ਦੇਖੋ ਜੀ, ਉਹ ਤਾਂ ਆਪਣੀ ਜ਼ਮੀਰ ਦੀ ਆਵਾਜ਼ ਉਹ ਦੇ ਸਕਦੇ ਨੇ, ਜਿਨ੍ਹਾਂ ਦੀ ਬਾਬਾ ਜਰਨੈਲ ਸਿੰਘ ਕਹਿੰਦੇ ਹੁੰਦੇ ਸੀਗੇ
ਸਰੀਰ ਦਾ ਮਰ ਜਾਣਾ ਮੌਤ ਨਹੀਂ ਹੁੰਦਾ, ਜ਼ਮੀਰ ਦਾ ਮਰ ਜਾਣਾ ਮੌਤ ਹੁੰਦੀ ਹੈ। ਤਾਂ ਆਪਣੀ ਜ਼ਮੀਰ ਨੂੰ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਉਹਨਾਂ ਮੇਰੇ ਭਰਾਵਾਂ ਨੂੰ, ਨੌਜਵਾਨੀ ਨੂੰ, ਤੇ ਸਾਡੇ ਸਤਿਕਾਰਯੋਗ ਜਿਹੜੇ ਬਾਰਡਰਾਂ ਤੇ ਡਟੇ ਹੋਏ ਸੀਗੇ ਜਥੇਬੰਦੀਆਂ ਜਾਂ ਕਿਸੇ ਨੇ ਵੀ ਯੋਗਦਾਨ ਪਾਇਆ ਬਾਰਡਰਾਂ ਤੇ, ਤਾਂ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ, ਮੈਥੋਂ ਸਿਆਣੇ ਨੇ, ਪਰ ਜੇਕਰ ਉਹਨਾਂ ਦੇ ਵਿੱਚ ਹੀ ਆ ਕੇ ਵਿੱਚ ਸ਼ਾਮਲ ਹੋਣਾ ਹੈ, ਉਹਨਾਂ ਬੰਦਿਆਂ 'ਚ ਜਿਨ੍ਹਾਂ ਤੋਂ 20 25 ਸਾਲ ਦੇ ਆਏ ਬੈਠੇ ਨੇ, ਜਿਨ੍ਹਾਂ ਤੋਂ ਆਸਾਂ ਰੱਖਦੇ ਸੀ, ਉਹਨਾਂ ਨੇ ਇਨਸਾਫ ਨਹੀਂ ਦਿੱਤਾ। ਮੈਂ ਕਹਿੰਦਾ ਉਹਨਾਂ ਦੀ ਝੋਲੀ 'ਚ ਡਿੱਗਣ ਦਾ ਕੋਈ ਫਾਇਦਾ ਨਹੀਂ ਹੈਗਾ। ਉਹਨਾਂ ਲੋਕਾਂ ਨੂੰ ਕੀ ਸੁਨੇਹਾ ਦਵੋਗੇ ਜਿਹੜੇ ਲੋਕ ਦਿੱਲੀ ਦੇ ਬਾਰਡਰਾਂ ਦੇ ਉੱਪਰ ਆਪਣੀਆਂ ਜ਼ਮੀਨਾਂ ਕਰਦੇ ਸੀ? ਅੱਜ ਜੇ ਜ਼ਮੀਨਾਂ ਸਾਨੂੰ ਮਿਲੀਆਂ ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਸਦਕਾ, ਅੱਜ ਅਸੀਂ ਆਪਣੀਆਂ ਜ਼ਮੀਨਾਂ ਨੂੰ ਮੂਹਰੇ ਰੱਖ ਲਿਆ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਸ਼ਰੇਆਮ ਹੁੰਦੀਆਂ। ਕੁਝ ਬੇਅਦਬੀ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸੋਧਾ ਲਾਉਣ ਦੇ ਹੱਕ ਦੇ ਵਿੱਚ ਭੁਗਤਦੇ ਨੇ, ਕੁਝ ਵਿਰੋਧ ਕਰਦੇ ਕਿ ਨਹੀਂ ਸੋਧਣਾ ਚਾਹੀਦਾ ਸੀਗਾ। ਇਹਦੇ ਵਿੱਚ ਤਾਂ ਜੀ ਬਾਬਾ ਜਰਨੈਲ ਸਿੰਘ ਵੀ ਇਹ ਗੱਲਾਂ ਕਹਿੰਦੇ ਹੁੰਦੇ ਸੀ। ਸਾਡੇ ਗੁਰੂ ਸਾਹਿਬ ਇਹ ਸਿਖਾ ਕੇ ਗਏ ਨੇ, ਕਿਤੇ ਵੀ ਗੁਰੂ ਗ੍ਰੰਥ ਸਾਹਿਬ ਦਾ ਕੋਈ ਜੇ ਨਰਾਦਰ ਕਰਦਾ ਹੈ, ਜੇ ਸਾਨੂੰ ਇਹੀ ਬਾਦਲ ਸਰਕਾਰ ਦੇ ਹੁੰਦੇ ਇਹ ਤਹਿਤ ਹੋਇਆ ਇਹ ਜਿਹੜੇ ਬਗਰਾੜੀ ਕਾਂਡ ਹੋਇਆ, ਜਿਵੇਂ ਹੋਇਆ ਕੋਟਕਪੂਰਾ ਦੇ ਵਿੱਚ ਜਿਹੜਾ ਹੋਇਆ, ਬੁਰਜ ਜਵਾਹਰ ਸਿੰਘ ਵਾਲੇ ਦੇ ਜਿਵੇਂ ਕੰਢਾਂ ਤੇ ਪੋਸਟਰ ਲਾਏ ਜਾਂਦੇ ਨੇ, ਆਪਦੀਆਂ ਤੇ ਇਹ ਜੈਡ ਸਿਕਿਉਰਟੀਆਂ ਲੈ ਕੇ ਘੁੰਮਦੇ ਫਿਰਦੇ ਨੇ। ਜਿੱਦੇ ਬੁਰਜ ਜਵਾਹਰ ਸਿੰਘ ਵਾਲੇ ਤੇ ਕੰਧ ਤੇ ਗੁਰੂ ਘਰ ਦੀ ਕੰਧ ਤੇ ਜਦੋਂ ਪੋਸਟਰ ਲਾਏ ਜਾਂਦੇ ਨੇ ਵੀ ਤੁਹਾਡੇ ਗੁਰੂ ਗ੍ਰੰਥ ਸਾਹਿਬ ਨੂੰ ਇੱਦਾਂ ਅਸੀਂ ਕਰਾਂਗੇ, ਤਾਂ ਉਸ ਦਿਨ ਉਦੋਂ ਜੈਡ ਸਿਕਿਉਰਿਟੀ ਕਿਉਂ ਨਹੀਂ ਲਾਈ ਜਾਂਦੀ ਬਈ? ਇਹੀ ਕਹਿਣਾ ਵੀ ਆਪਦੀ ਜ਼ਮੀਰ ਨੂੰ ਆਪ ਜਬਾਓ। ਜਿੱਥੇ ਵੀ ਕੋਈ ਕਿਸੇ ਵੀ ਰੂਪ ਦੇ ਵਿੱਚ ਬੇਅਦਬੀ ਘਟਨਾ ਕਰਨ ਨੂੰ ਅੰਜਾਮ ਕੋਈ ਦਿੰਦਾ, ਕੋਈ ਵਿਅਕਤੀ ਹੋਵੇ, ਕਿਸੇ ਧਰਮ ਦਾ ਹੋਵੇ, ਫਿਰ ਉੱਥੋਂ ਕਿਸੇ ਦਲਿਤ ਪਰਿਵਾਰਾਂ ਨੂੰ ਅਟੈਕ ਕੀਤਾ ਜਾਂਦਾ, ਕਿਸੇ ਵੀ ਧਰਮਾਂ ਦਾ, ਕਿਸੇ ਦਾ ਵੀ ਹੋਵੇ। ਜੇ ਗੁਰੂ ਗ੍ਰੰਥ ਸਾਹਿਬ ਦੀ ਨਰਾਦਰੀ ਕਰਦਾ ਹੈ ਤਾਂ ਉਹਦੇ ਵਿੱਚ ਜਿਹੜਾ ਹੈਗਾ ਗਾ ਵੀ ਸੌਦਾ ਲਾਉਣਾ ਹੀ ਫਰਜ਼ ਬਣਦਾ। ਬਸ ਇਸ ਤੋਂ ਬਾਅਦ ਜੇ ਸਰਕਾਰਾਂ ਨਿਆਂ ਦਿੰਦੀਆਂ, ਉਸ ਤੋਂ ਪਹਿਲਾਂ ਜਦੋਂ ਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਤਾਂ ਇੱਥੇ ਤੱਕ ਸਾਨੂੰ ਨਾ ਮੋਰਚੇ ਲਾਉਣੇ ਪੈਂਦੇ ਸੀ, ਨਾ ਸਾਨੂੰ ਸਰਕਾਰਾਂ ਮੂਹਰੇ ਮੰਗਾਂ ਰੱਖਣੀਆਂ ਪੈਂਦੀਆਂ ਸੀਗੀਆਂ, ਨਾ ਕੋਈ ਸੌਦਾ ਲਾਉਣ ਦੀ ਲੋੜ ਸੀਗੀ। ਜੇ ਸਾਨੂੰ ਉਸੇ ਟਾਈਮ ਤੇ ਜਦੋਂ ਬੇਅਦਬੀਆਂ ਹੋਈਆਂ ਸੀ, ਜੇ ਉਦੋਂ ਇਨਸਾਫ ਦਿੱਤਾ ਹੁੰਦਾ ਤਾਂ ਸਾਨੂੰ ਐਸੇ ਮੋਰਚੇ ਲਾਉਣ ਦੀ ਕੋਈ ਲੋੜ ਨਹੀਂ ਸੀ। ਪਰ ਜਦੋਂ ਸਾਨੂੰ ਇਨਸਾਫ ਨਹੀਂ ਦਿੱਤਾ ਗਿਆ ਤਾਂ ਸਾਨੂੰ ਫਿਰ ਜਿਹੜਾ ਬਣਦਾ, ਜਿਹੜਾ ਉਹਨਾਂ ਨੂੰ ਦੋਸ਼ੀਆਂ ਨੂੰ ਸਜ਼ਾ ਦੇ ਦੇਣੀ ਬਣਦੀ ਹੈ।